ਇਹ ਸਾਹਮਣੇ ਇੱਕ ਬਹੁਤ ਵੱਡੀ ਬਿਲਡਿੰਗ ਆ ਰਹੀ ਹੈ ਜਿਹਨੂੰ ਕਿਹਾ ਜਾਂਦਾ ਹੈ ਬ੍ਰੈਡਲੂ ਹਾਲ। ਕਿਹਾ ਜਾਂਦਾ ਹੈ ਕਿ ਜਦੋਂ ਆਜ਼ਾਦੀ ਦੀਆਂ ਤਹਿਰੀਕਾਂ ਚੱਲ ਰਹੀਆਂ ਸਨ ਤੇ ਭਗਤ ਸਿੰਘ, ਲਾਲਾ ਲਾਜਪਤ ਰਾਏ, ਮੌਲਾਨਾ ਅਬੁਲ ਕਲਾਮ ਆਜ਼ਾਦ ਤੇ ਕਾਂਗਰਸ ਦੇ ਦੀਗਰ ਬਹੁਤ ਸਾਰੇ ਰਹਿਨੁਮਾ ਨੇ ਇੱਥੇ ਖਿਤਾਬ ਕੀਤਾ। ਇਹ ਸਿਆਸੀ ਜਲਸਿਆਂ ਦਾ ਇੱਕ ਬਹੁਤ ਵੱਡਾ ਗੜ੍ਹ ਬਣ ਚੁੱਕਿਆ ਸੀ। ਜੀ ਹਾਂ, ਇਹ ਬ੍ਰੈਡਲੂ ਹਾਲ ਜਿਹੜੀ ਕਿ 7 ਕਨਾਲ ਰਕਬੇ ਤੇ ਵਾਕਿਆ ਹੈ ਔਰ ਲਾਹੌਰ ਦੇ ਦਾਤਾ ਦਰਬਾਰ ਦੇ ਤਕਰੀਬਨ ਹਾਫ ਕਿਲੋਮੀਟਰ ਦੂਰ ਅੱਜ ਵੀ ਆਪਣੀ ਅਸਲੀ ਹਾਲਤ 'ਚ ਮੌਜੂਦ ਹੈ। ਇਹ ਜਨਾਬ ਕਿਹਾ ਗਿਆ ਸੀ ਕਿ ਬੜੀ ਖਸਤਾ ਹਾਲਤ 'ਚ, ਤੇ ਮੈਂ ਫਿਰ ਸੋਚਿਆ ਕਿ ਅੱਜ ਇਹਨੂੰ ਮੈਂ ਜਾ ਕੇ ਉੱਥੇ ਵੇਖਾਂ, ਕਿਉਂਕਿ ਮੈਨੂੰ ਲੱਗਾ ਸੀ ਕਿ ਉੱਥੇ ਦੁਬਾਰਾ ਇਹਦੀ ਬਹਾਲੀ ਦਾ ਕੰਮ ਹੋ ਰਿਹਾ ਹੈ, ਇਹਨੂੰ ਤਜ਼ੀਨੋ ਰਾਇਸ਼ ਕੀਤੀ ਜਾ ਰਹੀ ਹੈ ਅਸਲ ਹਾਲਤ ਵਿੱਚ। ਤੇ ਹੁਣ ਤੁਹਾਨੂੰ ਇਹਦੀ ਹਿਸਟਰੀ ਦੱਸਦੇ ਹਾਂ ਔਰ ਇਹਨੂੰ ਤੁਹਾਨੂੰ ਵਿਖਾਲਦੇ ਹਾਂ ਕਿ ਬ੍ਰੈਡਲੂ ਹਾਲ ਜਿਹੜਾ ਕਿ ਅੱਜ ਕਿਸ ਹਾਲ ਦੇ ਵਿੱਚ। ਅੱਛਾ, ਸੁਰਖ ਇੱਟਾਂ ਨਾਲ ਬਣੇ ਇਸ ਹਾਲ ਦੇ ਵਿੱਚ ਤਕਰੀਬਨ 3000 ਅਫਰਾਦ ਦੇ ਬੈਠਣ ਦੀ ਗੁੰਜਾਇਸ਼ ਹੈ ਔਰ ਇਸ ਹਾਲ ਦਾ ਇਫਤਤਾਹ 3 ਅਕਤੂਬਰ ਸਨ 1900 ਨੂੰ ਕਾਂਗਰਸ ਦੇ ਮਰੂਫ ਰਹਿਨਮਾ ਸੁਰਿੰਦਰਨਾਥ ਬੈਨਰਜੀ ਨੇ ਕੀਤਾ ਸੀ। ਠੀਕ ਹੈ ਜੀ। ਇਹ ਇਮਾਰਤ ਅੰਗਰੇਜ਼ ਸਿਆਸਤਦਾਨ ਚਾਰਲਸ ਬ੍ਰੈਡਲੂ ਦੇ ਨਾਂ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਮਸ਼ਹੂਰ ਹੈ, ਜਿਹੜਾ ਕਿ 1880 ਵਿੱਚ ਬਰਤਾਨਵੀ ਪਾਰਲੀਮੈਂਟ ਦੇ ਜਿਹੜੇ ਉਹ ਰੁਕਨ ਸਨ। ਇਹ ਉਹਦੇ ਨਾਲ ਦੀ ਅੱਜ ਵੀ ਤਖਤੀ ਲੱਗੀ ਹੈ ਜੀ, ਉੱਤੇ ਲਿਖਿਆ ਹੈ ਬ੍ਰੈਡਲੂ ਹਾਲ ਤੇ ਅਕਤੂਬਰ 30 1900। ਇਹ ਓਰੀਜਨਲ ਤਖਤੀ ਲੱਗੀ ਹੈ ਤੇ ਓਰੀਜਨਲ ਇਮਾਰਤ ਤੁਹਾਨੂੰ ਦਿਖਾ ਰਹੇ ਹਾਂ, ਇਹਦੇ ਅੰਦਰ ਜਾ ਕੇ ਵੀ ਦਿਖਾ ਲੈਂਦੇ ਹਾਂ। ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਜਿਹੜੇ ਤਰੀਕ ਦੇ ਛੁਪੇ ਖਜ਼ਾਨੇ ਨੇ, ਇਸ ਤੋਂ ਪਹਿਲਾਂ ਕਿ ਉਹ ਸਫਾ ਹਸਤੀ ਤੋਂ ਮਿਟ ਜਾਣ, ਉਹਨਾਂ ਨੂੰ ਕੈਮਰੇ ਦੀ ਅੱਖ 'ਚ ਮਹਿਫੂਜ਼ ਕਰਕੇ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤਾ ਜਾਏ। ਇਹ ਜਨਾਬ ਇਹਦੇ ਹਾਲ ਦੇ ਜਿਹੜੇ ਕਮਰੇ ਨੇ ਉਹ ਖੰਡਰ ਬਣ ਚੁੱਕੇ ਨੇ। ਠੀਕ ਹੈ ਜੀ। ਇਹ ਦੇਖੋ ਤੁਸੀਂ, ਇਹ ਗੋਵਾਂ ਲੱਗੀਆਂ ਨੇ, ਯਾਨੀ ਕਿ ਕੰਮ ਹੋ ਰਿਹਾ, ਇਹਨੂੰ ਬਹਾਲ ਕੀਤਾ ਜਾ ਰਿਹਾ, ਤਜ਼ੀਨੋ ਰਾਇਸ਼ ਹੋ ਰਹੀ ਹੈ। ਠੀਕ ਹੈ ਨਾ। ਇਹ ਹਾਲ ਬਹੁਤ ਵੱਡਾ ਜਿਹੜਾ ਨਾ ਉਹ ਲਾਹੌਰ ਸ਼ਹਿਰ ਦੇ ਵਿੱਚ, ਲੇਕਿਨ ਗੁਮਨਾਮੀ ਦੀ ਜ਼ਿੰਦਗੀ ਗੁਜ਼ਾਰ ਰਿਹਾ। ਬਹੁਤ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਹਾਲ ਹੈ ਕੀ ਹੈ, ਇਹਦਾ ਮਕਸਦ ਕੀ ਸੀ। ਸੰਤੋਸ਼ ਕੁਮਾਰ ਨੇ ਆਪਣੇ ਸਫ਼ਰਨਾਮੇ ਲਾਹੌਰਨਾਮਾ 'ਚ ਲਿਖਿਆ ਹੈ ਕਿ ਬ੍ਰੈਡਲੂ ਹਾਲ ਨੂੰ ਪੰਜਾਬ ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਮਰਕਜ਼ੀ ਦਫ਼ਤਰ ਦੀ ਹਸੀਅਤ ਹਾਸਲ ਸੀ ਔਰ ਇੱਥੇ ਮੁਖਤਲਿਫ ਸਿਆਸੀ ਸਕਾਫਤੀ ਸਮਾਜੀ ਜਿਹੜੀਆਂ ਤਕਰੀਬਾਤ ਸਨ ਉਹ ਮੁਨੱਕਦ ਹੁੰਦੀਆਂ ਰਹੀਆਂ। ਤੇ ਉਸ ਵਕਤ ਜਿਹੜੇ ਦਾਨਸ਼ਵਰ, ਸ਼ਾਇਰ, ਫਨਕਾਰ ਉਹ ਸਾਰੇ ਇੱਥੇ ਜਮ੍ਹਾਂ ਹੋ ਕੇ ਆਪਣੇ ਆਪਣੇ ਫਨ ਦਾ ਮੁਜ਼ਾਹਰਾ ਕਰਦੇ ਔਰ ਜਿਹੜੀ ਪਲੈਨਿੰਗ ਹੁੰਦੀ ਉਹਨੂੰ ਡਿਸਕਸ ਕੀਤਾ ਜਾਂਦਾ। ਤਰੀਖਦਾਨ ਇੱਕ ਹੋਰ ਤਾਰਕ ਕਾਮਰਾਨ ਨੇ ਵੀ ਆਪਣੇ ਮਜ਼ਮੂਨ 'ਚ ਲਿਖਿਆ ਹੈ ਕਿ ਪਹਿਲੀ ਜੰਗ ਅਜ਼ੀਮ ਦੇ ਖਾਤਮੇ ਦੇ ਨਾਲ ਹੀ ਬਰਸਗੀ ਦੇ ਚੰਦ ਵੱਡੇ ਸ਼ਾਇਰ ਜਿਹੜੇ ਸਨ 1919 ਵਿੱਚ ਬ੍ਰੈਡਲੂ ਹਾਲ ਦੇ ਵਿੱਚ ਉਹ ਜਮ੍ਹਾਂ ਹੋਏ ਤੇ ਉੱਥੇ ਫਿਰ ਮੁਸ਼ਾਇਰਾ ਕੀਤਾ ਗਿਆ ਸੀ। ਤੇ ਇੰਡੀਆ ਦੀ ਬੜੀ ਥੀਏਟਰ ਕੰਪਨੀਆਂ ਨੇ ਵੀ ਆਪਣੇ ਫਨ ਦੇ ਇੱਥੇ ਜੋਹਰ ਵਹਾਏ। ਲੇਕਿਨ ਇਸ ਹਾਲ ਦੀ ਹਕੀਕੀ ਜਿਹੜੀ ਵਜ੍ਹਾ ਸ਼ੋਹਰਤ ਸੀ ਉਹ ਇੱਥੇ ਹੋਣ ਵਾਲੀਆਂ ਸਿਆਸੀ ਸਰਗਰਮੀਆਂ ਸਨ, ਜਿਨ੍ਹਾਂ ਦੇ ਵਿੱਚ ਇੰਡੀਅਨ ਆਜ਼ਾਦੀ ਦੇ ਮਰੂਫ ਨਾਮ, ਜਿਨ੍ਹਾਂ ਦਾ ਨਾਮ ਭਗਤ ਸਿੰਘ, ਲਾਲਾ ਲਾਜਪਤ ਰਾਏ, ਮੌਲਾਨਾ ਅਬਦੁਲ ਕਲਾਮ ਆਜ਼ਾਦ ਤੇ ਕਾਂਗਰਸ ਦੇ ਬਹੁਤ ਸਾਰੇ ਦੂਜੇ ਰਹਿਨੁਮਾ ਜਿਨ੍ਹਾਂ ਇੱਥੇ ਖਿਤਾਬ ਕੀਤਾ। ਠੀਕ ਹੈ ਜੀ। ਅੱਛਾ, ਇੱਥੇ ਇਹ ਵੀ ਜਿਹੜਾ ਨਾ ਮੈਂ ਤੁਹਾਨੂੰ ਦੱਸ ਦਿਆਂ ਕਿ 1920 ਦੀ ਦਹਾਈ ਦੇ ਵਿੱਚ ਜਿੱਥੇ ਜਿਹੜੇ ਵੱਡੇ ਸਿਆਸੀ ਲੀਡਰ ਭਗਤ ਸਿੰਘ ਵਗੈਰੇ ਲੋਕ ਖਿਤਾਬ ਕਰਦੇ ਰਹੇ, ਇਹਨੂੰ 1920 ਦੀ ਦਹਾਈ ਦੇ ਵਿੱਚ ਜਿਹੜਾ ਨਾ ਗੋਦਾਮ ਦੇ ਤੌਰ 'ਤੇ ਵੀ ਇਸਤੇਮਾਲ ਕੀਤਾ ਗਿਆ। ਤੁਸੀਂ ਅੰਦਾਜ਼ਾ ਲਾਓ। ਤੇ 1956 ਵਿੱਚ ਲਾਹੌਰ ਦੇ ਵਿੱਚ ਤੂਫਾਨ ਆਇਆ, ਸੈਲਾਬ ਆਇਆ, ਬਹੁਤ ਜ਼ਿਆਦਾ ਆਇਆ ਸੀ। ਤੇ ਉਦੋਂ ਫਿਰ ਇਸ ਜਿਹੜਾ ਹਾਲ ਹੈ ਇਹਨੂੰ ਕਾਫੀ ਨੁਕਸਾਨ ਪਹੁੰਚਿਆ, ਜਿਹਦੀ ਹੁਣ ਮੁਰੰਮਤ ਕੀਤੀ ਜਾ ਰਹੀ ਹੈ ਔਰ ਇਹਨੂੰ ਇਹਦੀ ਅਸਲੀ ਹਾਲਤ 'ਚ ਜਿਹੜਾ ਬਹਾਲ ਕਰਨ ਦਾ ਜਿਹੜਾ ਮਨਸੂਬਾ ਵਰਲਡ ਸਿਟੀ ਲਾਹੌਰ ਦੇ ਕੋਲ ਨੇ ਔਰ ਕਹਿ ਰਹੇ ਨੇ ਤਕਰੀਬਨ 2 ਤੋਂ 3 ਮਾਹ ਦੇ ਦਰਮਿਆਨ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜਾ ਬ੍ਰੈਡਲੂ ਹਾਲ ਹੈ ਇਹਨੂੰ ਇਹਦੀ ਅਸਲੀ ਹਾਲਤ ਦੇ ਵਿੱਚ ਬਹਾਲ ਕਰ ਦਿੱਤਾ ਜਾਏ। ਜਿਹੜੀਆਂ ਕਿ ਟੀਨ ਦੀਆਂ ਲੋਹੇ ਦੀਆਂ ਛੱਤਾਂ, ਉੱਚੀਆਂ ਦੀਵਾਰਾਂ, ਤੇ ਇਹ ਜਨਾਬ ਸਾਰਾ ਕੁਝ ਅੱਜ ਉੱਥੇ ਮੌਜੂਦ ਹੈਗਾ। ਤਾਰੀਖਦਾਨ ਤੇ ਮੁਸੰਨਫ ਸਲਮਾਨ ਰਸ਼ੀਦ ਨੇ ਜਿਹੜਾ ਨਾ ਉਹ ਕਿਹਾ ਹੈ ਕਿ ਬ੍ਰੈਡਲੂ ਹਾਲ ਲਾਹੌਰ ਜਿਹੜਾ ਨਾ ਇਹਦੀ ਤਾਰੀਖ ਇੱਕ ਨਹਾਇਤ ਅਹਿਮ ਹੈਗੀ ਹੈ ਔਰ ਆਇੰਦਾ ਨਸਲਾਂ ਨੂੰ ਇਹਦੇ ਵਾਸਤੇ ਕੋਈ ਜ਼ਿਆਦਾ ਪਤਾ ਨਹੀਂ। ਬੜੀ ਇਸ ਚੀਜ਼ ਦੀ ਜ਼ਰੂਰਤ ਹੈ ਕਿ ਇਹਦੇ ਬਾਰੇ ਦੱਸਿਆ ਜਾਏ, ਕਿਉਂਕਿ ਆਜ਼ਾਦੀ ਦੇ ਨਾਲ ਇਹਦਾ ਬੜਾ ਜਿਹੜਾ ਨਾ ਉਹ ਗਹਿਰਾ ਤਾਲੁਕ ਹੈਗਾ। ਲੇਕਿਨ ਇਹ ਇਮਾਰਤ ਜਿਹੜੀ ਹੈ ਲਾਹੌਰ ਦੀ ਇੱਕ ਤਾਰੀਖ ਦਾ ਇੱਕ ਮੋਤੀ ਦੀ ਹਸੀਅਤ ਰੱਖਦੀ ਹੈ। ਬਦਕਿਸਮਤੀ ਦੇ ਨਾਲ ਇਹ ਇੱਕ ਛੁਪਿਆ ਮੋਤੀ ਹੈ, ਛੁਪਿਆ ਹੋਇਆ ਸਟਾਰ ਹੈ, ਜਿਹਨੂੰ ਤੁਸੀਂ ਇਸ ਵੇਲੇ ਇੱਕ ਦੁਨੀਆ ਦੇ ਉੱਤੇ ਵੇਖ ਤੇ ਸਕਦੇ ਹੋ, ਲੇਕਿਨ ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਇਹ ਹਾਲ ਕੀ ਹੈ। ਤੇ ਇਹ ਜਨਾਬ ਛੋਟੀ ਜਿਹੀ ਵੀਡੀਓ ਸੀ, ਮੈਂ ਸੋਚਿਆ ਕਿ ਇਹਨੂੰ ਮੈਂ ਤੁਹਾਡੀ ਖਿਦਮਤ 'ਚ ਪੇਸ਼ ਕਰਾਂ। ਅੱਲਾ ਹਾਫਿਜ਼।